ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 1 ਜਨਵਰੀ ਦਾ ਦਿਨ 1806 ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ 'ਚ ਅਹਿਦਨਾਮਾ ਹੋਇਆ। 1 ਜਨਵਰੀ 1806 ਯਾਨੀ 10 ਸ਼ਵਾਲ 1222 ਹਿਜਰੀ ਦੇ ਦਿਨ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਫਤਿਹ ਸਿੰਘ ਆਹਲੂਵਾਲੀਆ ਤੇ ਅੰਗਰੇਜ਼ਾਂ ਨੇ ਫੌਜ ਦੇ ਮੁਖੀ ਲਾਰਡ ਲੋਕ ਤੇ ਸਰ ਜਾਨ ਬਾਰਲੋ ਗਵਰਨਰ ਜਨਰਲ ਦੇ ਨੁਮਾਇੰਦੇ ਵਜੋਂ ਦਸਤਖਤ ਕੀਤੇ ਸਨ। ਇਸ ਅਹਿਦਨਾਮੇ ਮੁਤਾਬਕ ਹੋਇਆ ਇੱਦਾਂ ਸੀ ਕਿ ਹੋਲਕਰ ਦੀਆਂ ਫੌਜਾਂ ਇੱਕਦਮ ਅੰਮ੍ਰਿਤਸਰ ਤੋਂ ਚਲੀਆਂ ਜਾਣਗੀਆਂ ਤੇ ਅੰਗਰੇਜ਼ੀ ਫੌਜਾਂ ਉਹਨਾਂ ਤੇ ਹਮਲਾ ਨਹੀਂ ਕਰਨਗੀਆਂ। ਨੰਬਰ 2 ਕਿ ਅੰਗਰੇਜ਼ਾਂ ਅਤੇ ਹੋਲਕਰ ਵਿਚਕਾਰ ਸਮਝੌਤਾ ਕਰਵਾਇਆ ਜਾਵੇਗਾ। ਇਸ ਨਾਲ ਹੀ ਜੇ ਮਹਾਰਾਜਾ ਰਣਜੀਤ ਸਿੰਘ ਤੇ ਫਤਿਹ ਸਿੰਘ ਅੰਗਰੇਜ਼ਾਂ ਦੇ ਦੁਸ਼ਮਣਾਂ ਦੀ ਮਦਦ ਨਾ ਕਰਨਗੇ ਤਾਂ ਅੰਗਰੇਜ਼ ਕਦੇ ਵੀ ਸਿੱਖ ਰਿਆਸਤਾਂ ਵੱਲ ਮੂੰਹ ਨਹੀਂ ਕਰਨਗੇ। 1936 ਕਿਰਪਾਨ ਪਹਿਨਣ ਦੀ ਆਜ਼ਾਦੀ ਵਾਸਤੇ ਮੋਰਚਾ ਸ਼ੁਰੂ। ਗੁਰਦੁਆਰਾ ਸ਼ਹੀਦਗੰਜ ਲਾਹੌਰ 'ਚ ਜਦੋਂ ਮੁਸਲਮਾਨਾਂ ਨੇ ਐਜੀਟੇਸ਼ਨ ਕੀਤੀ ਤਾਂ ਸਰਕਾਰ ਨੇ ਦਫਾ 144 ਲਾ ਦਿੱਤੀ ਤੇ ਸਿੱਖਾਂ ਦੀ ਕਿਰਪਾਨ ਤੇ ਵੀ ਪਾਬੰਦੀ ਲਾ ਦਿੱਤੀ। ਇਸ ਨਾਲ ਸਿੱਖ ਜਜ਼ਬਾਤ ਭੜਕ ਪਏ। ਕੁਝ ਸਿੱਖ ਕਿਰਪਾਨ ਦੇ ਦੋਸ਼ 'ਚ ਗ੍ਰਿਫਤਾਰ ਵੀ ਕੀਤੇ ਗਏ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਇੱਕ ਸਾਂਝੀ ਮੀਟਿੰਗ ਨੇ 26 ਅਗਸਤ 1935 ਦੇ ਦਿਨ ਮੰਗ ਕੀਤੀ ਕਿ ਵੱਡੀ ਕਿਰਪਾਨ ਬਾਰੇ ਸਰਕਾਰੀ ਐਲਾਨ ਵਾਪਸ ਲਿਆ ਜਾਵੇ ਤੇ 2 ਕਿਰਪਾਨਾਂ ਛੋਟੀਆਂ ਦੀ ਪਾਬੰਦੀ ਵੀ ਗਲਤ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨ ਕੀਤਾ ਗਿਆ ਕਿ ਕਿਰਪਾਨ ਸੰਬੰਧੀ ਪਾਬੰਦੀਆਂ ਸਿੱਖ ਧਰਮ 'ਚ ਦਖਲ ਨੇ ਤੇ ਇਸ ਦੀ ਮੁਖਾਲਫਤ ਕੀਤੀ ਜਾਵੇਗੀ। ਅਚਾਨਕ ਉਸੇ ਦਿਨ ਹੀ ਕਿਰਪਾਨ ਵਾਲੇ ਮੁਕੱਦਮਿਆਂ 'ਚ ਗ੍ਰਿਫਤਾਰ ਕੀਤੇ ਸਿੱਖ ਬਿਨਾਂ ਜ਼ਮਾਨਤਾਂ ਤੋਂ ਰਿਹਾ ਕਰ ਦਿੱਤੇ ਗਏ ਤੇ ਮੁਕੱਦਮੇ ਮੁਲਤਵੀ ਕਰ ਦਿੱਤੇ ਗਏ। ਫਿਰ 25 ਸਤੰਬਰ 1935 ਨੂੰ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਪੰਜਾਬ 'ਚ ਕਿਰਪਾਨ ਦੀ ਖੋਲ੍ਹ ਕਰ ਦਿੱਤੀ ਗਈ ਹੈ ਤੇ ਹਰ ਕੋਈ ਕਿਰਪਾਨ ਰੱਖ ਸਕਦਾ ਹੈ। 1 ਦਸੰਬਰ 1935 ਨੂੰ ਭਾਟੀ ਦਰਵਾਜ਼ੇ ਲਾਹੌਰ ਅੰਦਰ ਸਿੱਖਾਂ ਤੇ ਮੁਸਲਮਾਨਾਂ 'ਚ ਫਸਾਦ ਹੋਇਆ ਜਿਸ ਨੇ ਸਾਰੇ ਸ਼ਹਿਰ ਨੂੰ ਲਪੇਟ ਲਿਆ। ਸਰਕਾਰ ਨੇ ਦਫਾ 144 ਲਾ ਦਿੱਤੀ। ਇਸ ਨਾਲ ਹੀ 2 ਦਸੰਬਰ ਨੂੰ ਕਿਰਪਾਨ ਤੇ ਫੇਰ ਪਾਬੰਦੀ ਲੱਗ ਗਈ। 13 ਦਸੰਬਰ ਨੂੰ ਸਿੱਖ ਆਗੂਆਂ ਦਾ ਇੱਕ ਡੈਪੂਟੇਸ਼ਨ ਗਵਰਨਰ ਪੰਜਾਬ ਨੂੰ ਮਿਲਿਆ। ਇਸ ਡੈਪੂਟੇਸ਼ਨ ਨੇ ਮੰਗ ਕੀਤੀ ਕਿ ਕਿਰਪਾਨ ਤੋਂ ਪਾਬੰਦੀ ਚੁੱਕ ਲਈ ਜਾਵੇ ਪਰ ਸਰਕਾਰ ਨੇ ਇਹ ਮੰਨਣੋਂ ਨਾ ਕਰ ਦਿੱਤੀ। 30 ਦਸੰਬਰ ਨੂੰ ਸ਼੍ਰੋਮਣੀ ਕਮੇਟੀ ਨੇ ਕਿਰਪਾਨ ਵਾਸਤੇ 1 ਜਨਵਰੀ ਤੋਂ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ। 1 ਜਨਵਰੀ 1936 ਨੂੰ ਪਹਿਲਾ ਜੱਥਾ ਬੂਟਾ ਸਿੰਘ MLC ਦੀ ਅਗਵਾਈ 'ਚ ਗਿਆ। 1986 ਪ੍ਰੋਫੈਸਰ ਦਰਸ਼ਨ ਸਿੰਘ ਨੂੰ ਹਰਿਆਣਾ ਪੁਲਿਸ ਨੇ ਅਗਵਾ ਕੀਤਾ। 1 ਜਨਵਰੀ 1986 ਦੇ ਦਿਨ ਸੁਰਜੀਤ ਸਿੰਘ ਬਰਨਾਲਾ ਅਤੇ ਭਜਨ ਲਾਲ ਦੀ ਮਿਲੀ ਭੁਗਤ ਨਾਲ ਮਸ਼ਹੂਰ ਸਿੱਖ ਕੀਰਤਨੀਏ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਪੰਜਾਬ ਦੀ ਹਦੂਦ 'ਚੋਂ ਜ਼ੀਰਕਪੁਰ ਤੋਂ ਹਰਿਆਣਾ ਪੁਲਿਸ ਅਗਵਾ ਕਰਕੇ ਲੈ ਗਈ। ਉਹਨਾਂ ਨੂੰ 10 ਜੂਨ 1985 ਦੀ ਦਰਜ FIR ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ। FIR ਮੁਤਾਬਕ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲੇ ਬਾਰੇ ਵੈਰਾਗਮਈ ਕੀਰਤਨ ਕੀਤਾ ਸੀ ਜਿਸ 'ਚ ਇੰਦਰਾ ਗਾਂਧੀ ਦੇ ਜ਼ੁਲਮਾਂ ਤੇ ਜ਼ੈਲ ਸਿੰਘ ਦੀ ਬੇਗੈਰਤੀ ਦੀ ਨਿੰਦਾ ਕੀਤੀ ਗਈ ਸੀ। ਇਸ ਸੰਬੰਧ 'ਚ ਇੱਕ ਕੇਸ ਹਰਿਆਣਾ ਦੇ ਜ਼ਾਲਮ ਮੁੱਖ ਮੰਤਰੀ ਨੇ ਪ੍ਰੋਫੈਸਰ ਦਰਸ਼ਨ ਸਿੰਘ ਵਿਰੁੱਧ ਦਰਜ ਕਰਕੇ ਉਸ ਨੂੰ ਮਜ਼ਾ ਚਖਾਉਣ ਦੀ ਸਾਜ਼ਿਸ਼ ਘੜੀ ਸੀ। ਇਹ ਗ੍ਰਿਫਤਾਰੀ ਜ਼ੀਰਕਪੁਰ ਤੋਂ ਪੰਜਾਬ ਦੀ ਹੱਦ 'ਚੋਂ ਹੀ ਕੀਤੀ ਗਈ ਸੀ। ਪੰਜਾਬ ਦੇ ਕੁਝ ਅਫਸਰਾਂ ਨੇ ਇਹ ਵੀ ਮੰਨਿਆ ਕਿ ਹਰਿਆਣਾ ਪੁਲਿਸ ਨੇ ਪ੍ਰੋਫੈਸਰ ਨੂੰ ਅਗਵਾ ਕੀਤਾ ਹੈ। ਇਹ ਚਰਚਾ ਕੁਝ ਚਿਰ ਚੱਲੀ ਕਿ ਪੰਜਾਬ ਸਰਕਾਰ ਵੱਲੋਂ ਹਰਿਆਣਾ ਪੁਲਿਸ ਦੇ ਕੁਝ ਸਿਪਾਹੀਆਂ ਤੇ ਅਗਵਾ ਦਾ ਮੁਕੱਦਮਾ ਕੀਤਾ ਗਿਆ। ਕੁਝ ਅਕਾਲੀਆਂ ਦੇ ਪ੍ਰੋਫੈਸਰ ਦਰਸ਼ਨ ਸਿੰਘ ਦੇ ਹੱਕ 'ਚ ਬਿਆਨ ਵੀ ਆਏ ਪਰ ਇਹ ਸਾਰੇ ਬਿਆਨ ਸਿੱਖਾਂ ਦੀਆਂ ਅੱਖਾਂ 'ਚ ਘਾਟਾ ਪਾਉਣ ਵਾਸਤੇ ਲੱਗ ਰਹੇ ਸਨ। ਪ੍ਰੋਫੈਸਰ ਸਾਹਿਬ ਦਾ 13 ਜਨਵਰੀ ਤੱਕ ਰਿਮਾਂਡ ਲੈ ਲਿਆ ਗਿਆ। 1987 ਨਾਮੀ ਖਾੜਕੂ ਜਰਨੈਲ ਰੋਸ਼ਨ ਸਿੰਘ ਬੈਰਾਗੀ ਦਾ ਪੁਲਿਸ ਵੱਲੋਂ ਕਤਲ। ਸੰਨ 1987 ਚੜ੍ਹਦਿਆਂ ਹੀ ਬਰਨਾਲਾ ਸਰਕਾਰ ਨੇ ਸਿੱਖਾਂ ਨੂੰ ਨਕਲੀ ਮੁਕਾਬਲੇ ਬਣਾ ਕੇ ਮਾਰਨ ਦੇ ਜ਼ੁਲਮ ਦਾ ਸਿਖਰ ਲੈ ਆਂਦਾ। 1 ਜਨਵਰੀ ਦੇ ਦਿਨ ਪੁਲਿਸ ਨੇ ਨਾਮੀ ਜਰਨੈਲ ਰੋਸ਼ਨ ਸਿੰਘ ਬੈਰਾਗੀ ਨੂੰ ਕਤਲ ਕਰ ਦਿੱਤਾ। ਉਸ ਤੋਂ ਬਾਅਦ ਉਸ ਦਾ ਮਿਹਦਾ ਚਾਕ ਕਰਕੇ ਪੱਥਰ ਬੰਨ੍ਹ ਕੇ ਉਸ ਦੀ ਲਾਸ਼ ਬਿਆਸ ਦਰਿਆ 'ਚ ਤੋੜ ਦਿੱਤੀ ਗਈ। ਇਸ ਤੇ ਪਰਦਾ ਪਾਉਣ ਵਾਸਤੇ ਪੁਲਿਸ ਨੇ ਇਹ ਡਰਾਮਾ ਰਚਿਆ ਕਿ ਬੈਰਾਗੀ ਬਿਆਸ ਦਰਿਆ ਕੋਲ ਬੁਲਟ ਪ੍ਰੂਫ ਕਾਰ 'ਚ ਦੌੜ ਗਿਆ ਹੈ। 1987 'ਚ ਨਾਭਾ ਜੇਲ੍ਹ 'ਚੋਂ ਫਰਾਰ ਹੋਣ ਦੀ ਕੋਸ਼ਿਸ਼ ਦੇ ਨਾਂ ਤੇ ਬਲਵਿੰਦਰ ਸਿੰਘ ਤੇ ਰਾਮ ਸਿੰਘ ਕਤਲ। 1 ਜਨਵਰੀ 1987 ਦੇ ਦਿਨ ਨਾਭਾ ਜੇਲ੍ਹ 'ਚੋਂ ਸਿੱਖਾਂ ਵੱਲੋਂ ਫਰਾਰ ਹੋਣ ਦੇ ਨਾਂ ਤੇ ਗੋਲੀਆਂ ਚਲਾ ਕੇ 2 ਸਿੱਖਾਂ ਬਲਵਿੰਦਰ ਸਿੰਘ ਤੇ ਰਾਮ ਸਿੰਘ ਨੂੰ ਕਤਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਖਜ਼ਾਨ ਸਿੰਘ, ਬਲਵਿੰਦਰ ਸਿੰਘ, ਮੇਜਰ ਸਿੰਘ, ਗੁਰਬੰਤ ਸਿੰਘ, ਤਰਸੇਮ ਸਿੰਘ, ਸ਼ੁਮਿੰਦਰ ਸਿੰਘ ਤੇ ਕਾਲਾ ਸਿੰਘ ਨੂੰ ਵੀ ਸਖਤ ਜ਼ਖਮੀ ਕੀਤਾ ਗਿਆ। ਮਗਰੋਂ ਉਹਨਾਂ ਤੇ ਦਫਾਵਾਂ 302, 224, 353, 511 ਹੇਠ ਕੇਸ ਵੀ ਦਰਜ ਕੀਤੇ ਗਏ। ਨਾਭਾ ਜੇਲ੍ਹ 'ਚ ਬੰਦ 392 ਕੈਦੀਆਂ 'ਚੋਂ 342 ਖਾੜਕੂ ਸਨ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 1 ਜਨਵਰੀ ਦਾ ਦਿਨ।